ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵੀਅਰਸ। ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਮਲਾ ਉੱਥੇ ਹੀ ਲਟਕ ਰਿਹਾ ਹੈ। ਬਾਦਲ ਦੇ ਆਦੇਸ਼ਾਂ ਤੇ ਦਿੱਲੀ ਕਮੇਟੀ ਦੇ ਅਹੁਦੇਦਾਰ ਨੇ ਭਾਈ ਗੁਰਬਖਸ਼ ਸਿੰਘ ਜੀ ਦੀ 64 ਦਿਨ ਪੁਰਾਣੀ ਭੁੱਖ ਹੜਤਾਲ ਬਿਨਾਂ ਕੁਝ ਹਾਸਲ ਕੀਤਿਆਂ ਤੁੜਵਾ ਦਿੱਤੀ ਹੈ। ਅੱਜ ਅਸੀਂ ਇਸ ਵਿਸ਼ੇਸ਼ ਮੁੱਦੇ ਦੇ ਉੱਪਰ ਵਿਸ਼ੇਸ਼ ਗੱਲਬਾਤ ਕਰਨ ਜਾ ਰਹੇ ਹਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਅੱਜ ਅਸੀਂ ਵਿਸ਼ੇਸ਼ ਜਿਹੜਾ ਭਾਈ ਗੁਰਬਖਸ਼ ਸਿੰਘ ਜੀ ਨੇ ਕਾਜ਼ ਸ਼ੁਰੂ ਕੀਤਾ ਸੀ ਉਸ ਬਾਰੇ ਗੱਲਬਾਤ ਕਰਾਂਗੇ। ਆਲਸੋ ਉਹਨਾਂ ਦੀ ਭੁੱਖ ਹੜਤਾਲ ਦੇ ਬਾਰੇ ਕਿ ਅਸੀਂ ਉਹਨਾਂ ਦੇ ਕੀ ਖੋਇਆ ਤੇ ਕੀ ਪਾਇਆ, ਉਸ ਤੇ ਹੀ ਸਾਰਾ ਕੁਝ ਟੌਪਿਕ ਬੇਸਡ ਰਹੇਗਾ। ਪਰ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਕਿ ਭਾਈ ਗੁਰਬਖਸ਼ ਸਿੰਘ ਜੀ ਨੇ ਆਪਣੀ ਭੁੱਖ ਹੜਤਾਲ ਤੋੜ ਦਿੱਤੀ ਹੈ ਬਿਨਾਂ ਕੁਝ ਹਾਸਲ ਕੀਤਿਆਂ ਹੋਇਆ। ਪੂਰੀ ਸਿੱਕਮ ਨੂੰ ਉਹਨਾਂ ਤੋਂ ਕਾਫੀ ਆਸ ਸੀ, ਪਰ ਸਾਡੀਆਂ ਆਸਾਂ ਤੇ ਆਲਰੇਡੀ ਪਾਣੀ ਫਿਰ ਗਿਆ। ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ ਓਵਰਆਲ? ਜਿਵੇਂ ਤੁਸੀਂ ਕਹਿ ਹੀ ਦਿੱਤਾ ਹੈ ਕਿ ਆਸਾਂ ਤੇ ਪਾਣੀ ਫਿਰਿਆ ਜੀ, ਉਹ ਸਦਮੇ ਦੇ ਵਿੱਚ ਮੈਂ ਵੀ ਸ਼ਾਮਲ ਹਾਂ ਕਿ ਇੱਕ ਬੜੀ ਵੱਡੀ ਹੋਪ ਲੈ ਕੇ ਜੀ ਬੈਠੇ ਸੀ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਿਹੜਾ ਸੰਘਰਸ਼ ਸ਼ੁਰੂ ਕੀਤਾ ਉਹ ਕੌਮ ਦੀਆਂ ਆਸਾਂ ਤੇ ਉਮੀਦਾਂ ਦੇ ਉੱਪਰ ਪੂਰਾ ਟੁੱਟੇਗਾ। ਬਿਲਕੁਲ। ਔਰ ਉਸ ਦੇ ਵਿੱਚ ਤਿਲ ਫੁੱਲ ਯੋਗਦਾਨ ਹਰੇਕ ਨੇ ਪਾਇਆ। ਹਾਂਜੀ। ਦੁਨੀਆ ਭਰ ਦੇ ਸਿੱਖ ਜਿਨ੍ਹਾਂ ਦੇ ਅੰਦਰ ਇਸ ਗੱਲ ਦੀ ਹੂਕ ਕਿ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ ਜੀ, ਸਾਨੂੰ ਇੰਡੀਆ ਦੀ ਗੌਰਮੈਂਟ ਜਿਹੜੀ ਹੈ ਸਾਡੇ ਹੱਕਾਂ ਹਕੂਕਾਂ ਤੋਂ ਵਾਂਝੇ ਰੱਖ ਰਹੀ ਹੈ। ਹਾਂਜੀ। ਤੇ ਉਸ ਦਾ ਮੁਕਾਬਲਾ ਕਰਨ ਲਈ ਇੱਕ ਸ਼ਾਂਤਮਈ ਅੰਦੋਲਨ ਜਿਹੜਾ ਸ਼ੁਰੂ ਕੀਤਾ ਗਿਆ ਸੀ। ਪਹਿਲਾਂ 44 ਦਿਨ ਗੁਰਦੁਆਰਾ ਅੰਬ ਸਾਹਿਬ ਜੀ, ਫਿਰ ਉਸ ਤੋਂ ਬਾਅਦ ਤਕਰੀਬਨ ਹੁਣ 62 ਦਿਨ ਹੋ ਗਏ ਸੀ ਇੱਥੇ ਲਖਨੌਰ ਸਾਹਿਬ 58 ਦਿਨ ਤੇ ਇਹਨਾਂ ਨੇ ਉੱਥੋਂ ਉਹਨਾਂ ਨੂੰ ਉਠਾ ਲਿਆ ਸੀ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਨਾ ਸਮਝੀ ਵਾਲਾ ਫੈਸਲਾ ਕਰ ਗਏ ਨੇ ਭਾਈ ਗੁਰਬਖਸ਼ ਸਿੰਘ ਖਾਲਸਾ, ਤੇ ਉਹਨਾਂ ਨੇ ਬਹੁਤ ਜ਼ਿਆਦਾ ਨਿਰਾਸ਼ ਕੀਤਾ। ਮੈਂ ਇਸ ਤੋਂ ਵੱਧ ਹੋਰ ਕੁਝ ਨਹੀਂ ਕਹਿ ਸਕਦਾ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਬਹੁਤ ਸਾਰੀ ਕਨਫਿਊਜ਼ਨ ਹੈ, ਅਸੀਂ ਚਾਹਾਂਗੇ ਤੁਸੀਂ ਉਸ ਬਾਰੇ ਪੂਰੀ ਡਿਟੇਲ ਦੇ ਨਾਲ ਜਵਾਬ ਦਿਓ। ਜਿਸ ਤਰ੍ਹਾਂ ਲਾਸਟ ਈਅਰ ਜਦੋਂ ਭੁੱਖ ਹੜਤਾਲ ਰੱਖੀ ਸੀਗੀ ਉਸ ਵੇਲੇ ਡਿਫਰੈਂਟ ਹਾਲਾਤ ਸਨ, ਸਰਕਮਸਟੈਂਸਿਸ ਡਿਫਰੈਂਟ ਸਨ, ਵਿਚ ਵੀ ਅੰਡਰਸਟੈਂਡ ਕਿ ਜਿਸ ਤਰ੍ਹਾਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀ, ਪਰ ਜਥੇਦਾਰ ਅਕਾਲ ਤਖਤ ਸਾਹਿਬ ਨੇ ਆਪਣੇ ਪ੍ਰੋਮਿਸ ਦੇ ਉੱਪਰ ਨਹੀਂ ਖੜੇ। ਪਰ ਇਸ ਟਾਈਮ ਤੇ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਇਹਨੂੰ ਮੇਰੇ ਤੇ ਵਿਸ਼ਵਾਸ ਰੱਖੋ, ਲੜਾਈ ਇਸ ਪਾਰ ਦੀ ਹੈ ਜੋ ਉਸ ਪਾਰ ਦੀ ਹੈ। ਫਿਰ ਸਿੱਖ ਕੌਮ ਦੇ ਵਿੱਚ ਇੱਕ ਵਾਰ ਫਿਰ ਤੋਂ ਉਮੀਦ ਜਾਗ ਪਈ। ਇਹਨਾਂ ਨੂੰ ਆਪਣੀ ਫਿਰ ਇੱਕਦਮ ਸਿੰਘਣੀ ਤੇ ਆਪਣੇ ਬੇਟੇ ਜੁਝਾਰੂ ਦੀ ਯਾਦ ਆ ਗਈ। ਫਿਰ ਇਹਨਾਂ ਨੇ ਕਿਹਾ ਕਿ ਅਗਰ ਮੈਨੂੰ ਕੁਝ ਹੋ ਗਿਆ ਤਾਂ ਜਿਹੜਾ ਮਰਨ ਵਰਤ ਰੱਖਿਆ ਸੀ ਉਸ ਤੋਂ ਪਹਿਲਾਂ ਇਹਨੇ ਕਿਹਾ ਕਿ ਮੈਨੂੰ ਕੁਝ ਹੋ ਗਿਆ ਤਾਂ ਮੇਰੇ ਪਰਿਵਾਰ ਦਾ ਕੀ ਹੋਵੇਗਾ। ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਸਿਰਫ 2 ਬੰਦਿਆਂ ਲਈ ਪੂਰੀ ਸਿੱਖ ਕੌਮ ਨੂੰ ਧੋਖਾ ਦਿੱਤਾ, ਜਾਂ ਫਿਰ ਇਸ ਭੁੱਖ ਹੜਤਾਲ ਦਾ ਅਸਫਲ ਹੋਣ ਦੇ ਪਿੱਛੇ ਕੋਈ ਹੋਰ ਕਾਰਨ ਹੈ? ਭੈਣ ਜੀ ਦੇਖੋ, ਮੌਤ ਦਾ ਸਾਹਮਣਾ ਕਰਨਾ ਬਹੁਤ ਔਖਾ ਹੁੰਦਾ, ਕਹਿਣਾ ਬਹੁਤ ਸੌਖਾ ਹੁੰਦਾ ਜੀ। ਔਰ ਜਿਹੜੀਆਂ ਵੱਡੀਆਂ ਗੱਲਾਂ ਤੇ ਜਦੋਂ ਇਹ ਕਰਦੇ ਸੀ ਤੇ ਮੈਂ ਇਹਨਾਂ ਨੂੰ 2-3 ਵਾਰੀ ਪਹਿਲਾਂ ਵੀ ਟੋਕਿਆ ਸੀ ਔਰ ਔਨਲਾਈਨ ਮੀਡੀਆ ਦੇ ਸਾਹਮਣੇ ਟੋਕਿਆ ਸੀ। ਜਦੋਂ 31 ਦਿਨ ਹੋਏ ਸੀ ਪੂਰੇ, ਲਖਨੌਰ ਸਾਹਿਬ ਇਹਨਾਂ ਨੇ ਇੱਕ ਇਕੱਠ ਸੱਦਿਆ ਸੀ। ਉਸ ਇਕੱਠ ਦੇ ਵਿੱਚ ਮੈਨੂੰ ਵੀ ਬੁਲਾਇਆ ਗਿਆ ਔਰ ਉੱਥੇ ਮੈਂ ਇਹਨਾਂ ਨੂੰ ਇਹ ਸੰਗਤ ਦੇ ਵਿੱਚ ਉਹਨਾਂ ਨੂੰ ਕੌੜਾ ਵੀ ਲੱਗਾ ਸੀ ਮੇਰੀ ਇਹ ਗੱਲ, ਔਰ ਉਹਨਾਂ ਨੇ ਮੈਨੂੰ ਅੱਗੋਂ ਟੋਕਿਆ ਵੀ ਸੀ। ਮੈਂ ਉਸ ਦਿਨ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਜੀ, ਤੁਹਾਡੀਆਂ ਮੰਗਾਂ ਜਿਹੜੀਆਂ ਸਿੱਖ ਕੌਮ ਦੀਆਂ ਮੰਗਾਂ ਨੇ, ਤੁਹਾਡੀਆਂ ਇਕੱਲਿਆਂ ਦੀਆਂ ਨਹੀਂ। ਜੋ ਮੈਂ ਮੀਡੀਆ ਦੇ ਸਾਹਮਣੇ ਬੋਲਿਆ ਸੀ ਮੈਂ ਉਹ ਰਿਪੀਟ ਕਰਨ ਲੱਗਿਆ। ਤੇ ਤੁਸੀਂ ਵਾਰ-ਵਾਰ ਕੀ ਦੱਸਣਾ ਚਾਹੁੰਦੇ ਹੋ? ਤੁਸੀਂ ਆਪਣੀ ਜਿੰਨੀ ਗੱਲ ਕਰ ਚੁੱਕੇ ਹੋ ਉਹਨੂੰ ਹੁਣ ਦੁਬਾਰਾ ਰਿਪੀਟ ਨਾ ਕਰੋ, ਤੁਹਾਡੀ ਐਨਰਜੀ ਵੇਸਟ ਹੁੰਦੀ ਹੈ। ਕਿਉਂਕਿ ਤੁਹਾਨੂੰ ਅੱਜ 31 ਦਿਨ ਹੋ ਗਏ ਨੇ ਬੈਠਿਆਂ ਭੁੱਖ ਹੜਤਾਲ ਤੇ 31 ਘੰਟਿਆਂ ਬਾਅਦ ਮਨੁੱਖ ਦੇ ਹਾਲਾਤ ਜਿਹੜੇ ਵਿਗੜ ਜਾਂਦੇ ਆ ਜਦੋਂ ਉਹਨੇ ਕੁਝ ਖਾਧਾ ਪੀਤਾ ਨਾ ਹੋਵੇ। ਪਲੀਜ਼ ਤੁਸੀਂ ਹੁਣ ਨਾ ਬੋਲਣ ਤੋਂ ਸੰਕੋਚ ਕਰੋ ਜੀ। ਔਰ ਦੂਸਰੀ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀ ਕਿ ਜਦੋਂ ਤੁਸੀਂ 44 ਦਿਨ ਬੈਠੇ ਸੀ ਗੁਰਦੁਆਰਾ ਅੰਬ ਸਾਹਿਬ, ਮੈਂ ਉਹਨਾਂ ਵੀਰਾਂ ਭੈਣਾਂ ਨੂੰ ਕਹਿਣਾ ਚਾਹੁੰਦਾ ਕਿ ਜਿਹੜੇ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਮਤਭੇਦ ਰੱਖਦੇ ਨੇ, ਤੇ ਮੇਰੇ ਤੋਂ ਮੈਂ ਇੱਕ ਮਿਸਾਲ ਹਾਂ ਉਸ ਗੱਲ ਦੀ ਕਿ ਜਿਸ ਦਿਨ ਇਹ ਭੁੱਖ ਹੜਤਾਲ ਤੇ ਬੈਠੇ ਸੀ ਗੁਰਦੁਆਰਾ ਅੰਬ ਸਾਹਿਬ, ਤਾਂ ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ ਸੀ ਤੇ ਇਹਨਾਂ ਨੇ ਮੇਰੇ ਬਾਰੇ ਬੜਾ ਊਲ ਜਲੂਲ ਬੋਲ ਕੇ ਤੇ ਸ਼ੁਰੂਆਤ ਕੀਤੀ ਸੀ।
ਜੀ ਤੇ ਮੈਨੂੰ ਉਸ ਗੱਲ ਦਾ ਇਤਰਾਜ਼ ਨਹੀਂ, ਕਿਉਂਕਿ ਸਿੱਖ ਸੰਘਰਸ਼ ਦੀ ਗੱਲ ਏ। ਬਿਲਕੁਲ ਇਸ ਕਰਕੇ ਆਪਾਂ ਨੂੰ ਇਹਨਾਂ ਮਤਭੇਦਾਂ ਤੋਂ ਉੱਪਰ ਉੱਠ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਹਮਾਇਤ ਕਰਨੀ ਚਾਹੀਦੀ ਹੈ। ਹਾਂਜੀ ਉਸ ਤੋਂ ਬਾਅਦ ਜਿਹੜੇ ਸਟੇਜ ਸੈਕਟਰੀ ਸੀ ਉਹਨਾਂ ਨੂੰ ਇਹਨਾਂ ਨੇ ਇਸ਼ਾਰਾ ਕੀਤਾ ਕਿ ਇਹਨਾਂ ਨੂੰ ਰੋਕੋ, ਜੀ ਕੁਝ ਹੋਰ ਨਾ ਬੋਲ ਦੇਣ। ਤੇ ਫਿਰ ਉਸ ਤੋਂ ਬਾਅਦ ਫਿਰ ਇਹ ਆਏ, ਇਹ ਕਹਿੰਦੇ ਕਿ ਮੈਂ ਜੀ ਬੋਲਣ ਤੋਂ ਮਜਬੂਰ ਹਾਂ, ਮੈਂ ਬੋਲਦਾ ਹੀ ਰਹਿਣਾ ਹੈ ਹਾਂਜੀ ਜਦੋਂ ਤੱਕ ਮੇਰਾ ਗੁਰੂ ਮੈਨੂੰ ਬੁਲਾਏਗਾ। ਹਾਂਜੀ ਫਿਰ ਜਿਸ ਦਿਨ ਇਹਨਾਂ ਨੇ ਪਰਚੀਆਂ ਦਾ ਸਿਸਟਮ ਸ਼ੁਰੂ ਕੀਤਾ 10 ਜਨਵਰੀ ਨੂੰ, ਜੀ ਤਾਂ ਉਸ ਦਿਨ ਵੀ ਮੈਂ ਇਸ ਗੱਲ ਦਾ ਵਿਰੋਧ ਕੀਤਾ ਕਿ ਪਰਚੀ ਸਿਸਟਮ ਜਿਹੜਾ ਹੈ ਇਹ ਨਹੀਂ ਠੀਕ ਹੈਗਾ। ਕਿਉਂਕਿ ਜੇ ਇੱਕ ਪਰਚੀ ਇਹ ਆ ਜਾਵੇ ਕਿ ਤੁਹਾਡੀ ਭੁੱਖ ਹੜਤਾਲ ਸਮਾਪਤ ਕਰ ਦਈਏ ਤਾਂ ਤੁਸੀਂ ਕੱਲ ਨੂੰ ਉਹ ਵੀ ਪਰਚੀ ਮੰਨ ਲਓਗੇ ਜੀ। ਤੇ ਇਹ ਜਿਹੜਾ ਆਪਣੇ ਆਪ ਕੁਝ ਫੈਸਲੇ ਉਹਨਾਂ ਲਏ ਸੀ ਜਿਨ੍ਹਾਂ ਦੇ ਕਰਕੇ ਉਹ ਅੱਜ ਉਸ ਕਨਫਿਊਜ਼ਨ ਦੇ ਵਿੱਚ ਹੀ ਉਹਨਾਂ ਨੇ ਭੁੱਖ ਹੜਤਾਲ ਵੀ ਸਮਾਪਤ ਕਰ ਦਿੱਤੀ। ਜੇਕਰ 7 ਜਨਵਰੀ ਵਾਲਾ ਫੈਸਲਾ ਮੱਕੜ ਦੀ ਹਾਜ਼ਰੀ ਦੇ ਵਿੱਚ ਜਿਹੜਾ ਇਹਨਾਂ ਨੇ ਲਿਆ ਸੀ, SGPC ਦੇ ਪ੍ਰਧਾਨ ਨੇ ਅਵਤਾਰ ਸਿੰਘ ਮੱਕੜ, ਉਹਨਾਂ ਦੀ ਹਾਜ਼ਰੀ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਕਿ ਮੈਂ ਦਰਬਾਰ ਸਾਹਿਬ ਜਾਣ ਦੀ ਅੰਤਮ ਇੱਛਾ ਰੱਖਦਾ ਤੇ ਤੁਸੀਂ ਉੱਥੇ ਅਖੰਡ ਪਾਠ ਸਾਹਿਬ ਰਖਾਓ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਬੈਠੇ ਆ, ਮਾਤਾ ਗੁਜਰ ਕੌਰ ਦੇ ਚਰਨਾਂ ਵਿੱਚ ਗੁਰਦੁਆਰਾ ਲਖਨੌਰ ਸਾਹਿਬ ਬੈਠੇ ਆ, ਸੰਘਰਸ਼ ਜਿੱਤ ਲਵਾਂਗੇ ਤੇ ਉਸ ਤੋਂ ਬਾਅਦ ਚਲੇ ਜਾਂਦੇ ਕੋਈ ਨਹੀਂ ਸੀ। ਜਾਣ ਤੋਂ ਉਸ ਤੋਂ ਪਹਿਲਾਂ ਹੀ ਇਹ ਐਲਾਨ ਕਰ ਦੇਣਾ ਤੇ ਉਹ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ, ਕਦੀ ਪਰਚੀਆਂ ਪਾਈਆਂ ਗਈਆਂ ਪਾਣੀ ਪੀਣਾ ਜਾਂ ਨਹੀਂ ਪੀਣਾ, ਫਿਰ ਪਰਚੀ ਪਾਈ ਕਿ ਜਾਣਾ ਕਿ ਨਹੀਂ ਜਾਣਾ। ਉਸ ਤੋਂ ਬਾਅਦ ਫਿਰ 5 ਪਿਆਰੇ ਸਾਹਿਬਾਨ ਦਾ ਹੁਕਮ ਆਇਆ, ਉਹਦੇ ਅੱਗੋਂ ਲੁਕਣ ਮੀਚੀ ਕਰਨੀ, ਕਮਰਿਆਂ ਦੇ ਵਿੱਚ ਵੜਨਾ। ਫਿਰ ਉੱਥੇ ਮੈਂ ਗਿਆ ਔਰ ਉਹ ਜਿਹੜੇ ਹਾਲਾਤ ਸਨ, ਸਗੋਂ ਉਸ ਦੇ ਵਿੱਚ ਇੰਨੀ ਕਨਫਿਊਜ਼ਨ ਪੈਦਾ ਹੋਈ ਕਿ 1-2 ਪੱਤਰਕਾਰਾਂ ਨੇ ਸਾਡੀ ਗੱਲ ਨੂੰ ਹੀ ਗੋਲਮੋਲ ਕਰਕੇ ਸਾਡੇ ਉੱਪਰ ਹੀ ਉਹ ਸਾਨੂੰ ਜ਼ਿੰਮੇਵਾਰ ਠਹਿਰਾਉਣ ਦਾ ਯਤਨ ਕੀਤਾ, ਜਿਹਦੇ ਵਿੱਚ ਇੱਕ ਸਤਿੰਦਰ ਸਿੰਘ ਪੱਤਰਕਾਰ ਵੀ ਸੀ, ਜਿਹੜੇ ਆਪਣੇ ਇੱਥੇ ਫੋਰਨ ਦੇ ਕਿਸੇ TV ਚੈਨਲ ਦੇ ਨਾਲ ਉਹ ਕਰਦੇ ਨੇ ਕੰਮ। ਤੇ ਉਹਨਾਂ ਨੇ ਸਾਡੀ ਗੱਲ ਨੂੰ, ਜਦੋਂ ਕਿ ਮੈਂ ਬੜਾ ਵਿਰੋਧੀ ਸੀ ਇਸ ਗੱਲ ਦਾ ਕਿ ਪਰਚੀਆਂ ਨਹੀਂ ਪੈਣੀਆਂ ਚਾਹੀਦੀਆਂ, ਔਰ ਉਹਨਾਂ ਨੇ ਮੇਰੇ ਮੂੰਹ ਵਿੱਚ ਹੀ ਇਹ ਪਾਉਣ ਦਾ ਯਤਨ ਕੀਤਾ ਕਿ ਨਹੀਂ, ਪਰਚੀ ਪਾਉਣ ਦੇ ਵਿੱਚ ਹੀ ਕਰਨੈਲ ਸਿੰਘ ਪੀਰ ਮੁਹੰਮਦ ਦਾ ਹੱਥ ਹੈ। ਸੋ ਇਹ ਆਪਣੇ ਆਪ ਵਿੱਚ ਇਸ ਸੰਘਰਸ਼ ਦੇ ਵਿੱਚੋਂ ਜਿੱਥੇ ਅਸੀਂ ਆਪਣੀ ਗੁਰੂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਸਾਂ ਕਿ ਗੁਰੂ ਮਹਾਰਾਜ ਸਾਡੀ ਕੌਮ ਦੀ ਸੇਵਾ ਦੇ ਵਿੱਚ ਸਾਡਾ ਵੀ ਯੋਗਦਾਨ ਹੋਵੇ, ਉੱਥੇ ਸਗੋਂ ਸਾਨੂੰ ਬਹੁਤ ਮੰਦਾ ਚੰਗਾ ਵੀ ਸੁਣਨਾ ਪਿਆ ਲੋਕਾਂ ਦੇ ਕੋਲੋਂ। ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਕੋਈ ਸਵਾਲ ਕਰ ਰਹੇ ਹੋ, ਕੋਈ ਟੇਢੇ ਤਰੀਕੇ ਨਾਲ ਸਵਾਲ ਕਰੋ ਤੇ ਮੇਰੇ ਕੋਲੋਂ ਉਹਦਾ ਜਵਾਬ ਲੈਣ ਦੀ ਬਜਾਏ ਉਹ ਗੱਲ ਮੇਰੇ ਤੇ ਠੋਸ ਦਿਓ, ਤਾਂ ਫਿਰ ਉਹ ਆਪਣੇ ਆਪ ਵਿੱਚ ਇੱਕ ਬੜਾ ਵੱਡਾ ਸਵਾਲ ਪੈਦਾ ਹੋ ਜਾਂਦਾ। ਜੀ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਇਹ ਹਰਿਮੰਦਰ ਸਾਹਿਬ ਜਾਣਾ ਚਾਹੁੰਦੇ ਸੀਗੇ, ਪਰ ਜਿਸ ਤਰ੍ਹਾਂ ਮੀਡੀਆ ਰਿਪੋਰਟਸ ਤੋਂ ਪਤਾ ਲੱਗਾ ਕਿ ਜਦੋਂ ਇਹ ਹਰਿਮੰਦਰ ਸਾਹਿਬ ਜਾਣਾ ਚਾਹੁੰਦੇ ਸੀਗੇ, ਇਸ ਸੰਬੰਧੀ ਤੁਸੀਂ ਬੜਾ ਨਾਪੱਖੀ ਰੋਲ ਅਦਾ ਕੀਤਾ ਸੀਗਾ। ਇਜ਼ ਇਟ ਬਿਕੋਜ਼ ਪਰਚੀਆਂ ਦਾ ਮਾਮਲਾ ਸੀ ਕਿ ਕੁਝ ਹੋਰ ਸੀ ਇਸ ਦੇ ਪਿੱਛੇ? ਨਹੀਂ, ਦੇਖੋ ਭੈਣ ਜੀ, ਗੱਲ ਇਹ ਸੀ ਕਿ ਮੇਰਾ ਇਹ ਪੋਜ਼ਿਟਿਵ ਪੱਖ ਸੀ ਕਿ ਜੇ ਤੁਸੀਂ ਐਲਾਨ ਕੀਤਾ ਤਾਂ ਤੁਹਾਨੂੰ ਦਰਬਾਰ ਸਾਹਿਬ ਜਾਣਾ ਚਾਹੀਦਾ, ਤੁਹਾਨੂੰ ਪਰਚੀਆਂ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਇਹ ਮੈਂ ਇਸ ਗੱਲ ਦੇ ਉੱਤੇ ਬਜਿੱਦ ਸੀ। ਔਰ ਨਾਲ ਮੈਂ ਇਹ ਵੀ ਗੱਲ ਕਹਿ ਰਿਹਾ ਸੀ ਕਿ ਜੇ ਹੁਣ 5 ਪਿਆਰੇ ਤਿਆਰ ਹੋ ਕੇ ਤੁਹਾਨੂੰ ਹੁਕਮ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੈ ਕੇ, ਤਾਂ ਤੁਸੀਂ ਉਹਦੇ ਤੋਂ ਵੀ ਮੁਨਕਰ ਨਾ ਹੋਵੋ। ਔਰ ਇਹ ਜਿਹੜੀਆਂ ਦੋਵੇਂ ਗੱਲਾਂ ਹੋਈਆਂ ਨੇ, ਇਹ ਆਪਣੇ ਆਪ ਵਿੱਚ ਹੋਣੀਆਂ ਨਹੀਂ ਸੀ ਚਾਹੀਦੀਆਂ, ਨਾ 5 ਪਿਆਰੇ ਸਾਹਿਬਾਨ ਵਾਲੀਆਂ ਔਰ ਨਾ ਪਰਚੀਆਂ ਵਾਲੀਆਂ, ਜੇਕਰ ਤੁਸੀਂ ਸੂਝ-ਬੂਝ ਤੋਂ ਕੰਮ ਲੈਂਦੇ। ਲੇਕਿਨ ਉਹ ਫਿਰ ਮੈਨੂੰ ਕਹਿੰਦੇ ਸੀ ਕਿ ਮੇਰੇ ਪਰਿਵਾਰ ਦੇ ਨਾਲ ਤੁਸੀਂ ਦਰਬਾਰ ਸਾਹਿਬ ਜਾ ਕੇ ਆਓ। ਮੈਂ ਕਿਹਾ ਕਿ ਜੇ ਸੰਗਤ ਜਾਵੇਗੀ ਫਿਰ ਮੈਂ ਵੀ ਜਾਵਾਂਗਾ, ਮੈਂ ਇਕੱਲਾ ਨਹੀਂ ਤੁਹਾਡੇ ਨਾਲ ਜਾ ਸਕਦਾ। ਔਰ ਇਸ ਤੋਂ ਬਾਅਦ ਜਿੰਨਾ ਵੀ ਘਟਨਾਕ੍ਰਮ ਵਾਪਰਿਆ ਹੈ, ਉਸ ਘਟਨਾਕ੍ਰਮ ਵਿੱਚ ਮੈਂ ਕਹਿ ਦਿੱਤਾ ਸੀ ਕਿ ਮੈਂ ਹੁਣ ਇੱਥੇ ਲਖਨੌਰ ਸਾਹਿਬ ਨਹੀਂ ਆਵਾਂਗਾ, ਜਾਂ ਜਿੱਥੇ ਵੀ ਇਹ ਬੈਠੇ ਹੋਣਗੇ ਜਾਂ ਇਹਨਾਂ ਨੂੰ ਜਿਹੜਾ ਉਸ ਦਿਨ ਮੈਨੂੰ ਜਿਹੜਾ ਗੁਰਿੰਦਰ ਸਿੰਘ ਗੁਰੀ, ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਨਿਕਟਵਰਤੀ ਸਾਥੀ ਸੀ, ਜਿਹੜੇ ਪ੍ਰੈਸ ਸੈਕਟਰੀ ਦਾ ਕੰਮ ਕਰਦੇ ਸੀ, ਪ੍ਰੈਸ ਨੂੰ ਸਾਰਾ ਰਿਟਨ ਦਿੰਦੇ ਸੀ, ਔਰ ਬਗੀਚਾ ਸਿੰਘ ਸਨ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਸ਼ਾਮ ਨੂੰ ਮੈਂ ਉਸ ਦਿਨ ਫਤਿਹਗੜ੍ਹ ਸਾਹਿਬ ਸੀ ਔਰ ਸੰਤ ਅਜੀਤ ਸਿੰਘ ਜੀ ਸਾਲੀ ਵਾਲੇ ਜਿਹੜੇ, ਉਹਨਾਂ ਦਾ ਉਸ ਦਿਨ ਅੰਤਮ ਆਪਣੇ ਅਰਦਾਸ ਸੀ, ਮੈਂ ਉੱਥੇ ਸੀ ਤੇ ਮੈਨੂੰ ਫੋਨ ਆਇਆ
ਹਾਂਜੀ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਚੁੱਕ ਲਿਆ ਗਿਆ, ਜਬਰੀ ਚੁੱਕਿਆ ਗਿਆ। ਹਾਂਜੀ ਤੇ ਮੈਂ ਜਦੋਂ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਦੀ ਜਾਣਕਾਰੀ ਮੀਡੀਆ ਨੂੰ ਦਿਓ, ਜਦੋਂ ਮੈਂ ਮੀਡੀਆ ਨੂੰ ਜਾਣਕਾਰੀ ਦੇ ਰਿਹਾ ਸੀ ਤਾਂ ਉਸੇ ਵਕਤ ਹੀ ਉਹਨਾਂ ਨੇ PTC ਚੈਨਲ, ਇੱਕ ਜਿਹੜਾ ਬਾਦਲ ਦਾ ਹੀ ਪ੍ਰਭਾਵ ਵਾਲਾ ਚੈਨਲ ਹੈ, ਔਰ ਉਸ ਚੈਨਲ ਦੇ ਉੱਪਰ ਉਹਨਾਂ ਨੇ ਜੁਝਾਰ ਸਿੰਘ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਲੈ ਆਂਦਾ ਔਰ ਉਹਨੇ ਕਿਹਾ ਕਿ ਕੋਈ ਜਬਰੀ ਨਹੀਂ ਚੁੱਕਿਆ, ਉਹ ਆਪਣੇ ਆਪ ਗਏ ਨੇ, ਮੈਂ ਲੈ ਕੇ ਗਿਆ। ਤੇ ਉੱਥੇ ਦੋ ਗੱਲਾਂ ਇੱਕੋ ਟਾਈਮ ਹੋ ਗਈਆਂ। ਮੈਂ ਕਹਿ ਰਿਹਾ ਸੀ ਕਿ ਹਰਿਆਣੇ ਦੀ ਪੁਲਿਸ, ਹਰਿਆਣੇ ਦਾ ਪ੍ਰਸ਼ਾਸਨ ਉਹਨਾਂ ਨੂੰ ਜਬਰੀ ਚੁੱਕ ਕੇ ਲਿਆ। ਜੋ ਮੈਨੂੰ ਦੱਸਿਆ ਗਿਆ ਸੀ ਮੈਂ ਬੋਲ ਰਿਹਾ ਸੀ, ਲੇਕਿਨ ਉਸੇ ਟਾਈਮ ਹੀ ਜੁਝਾਰ ਸਿੰਘ ਵੱਲੋਂ ਜਦੋਂ ਇਹ ਕਹਿ ਦਿੱਤਾ ਗਿਆ ਤਾਂ ਮੈਂ ਉਦੋਂ ਹੀ ਸਮਝ ਗਿਆ ਕਿ ਹੁਣ ਕੁਝ ਨਾ ਕੁਝ ਜਿਹੜਾ ਆਉਣ ਵਾਲੇ ਸਮੇਂ 'ਚ ਗਲਤ ਵਾਪਰੇਗਾ। ਉਹ ਵਾਪਰਿਆ ਕਿ ਤੁਸੀਂ ਇਹ ਦੇਖੋ, ਬਾਅਦ ਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਹੋਰ ਬਿਆਨ ਦਿੱਤਾ ਭਾਈ ਗੁਰਬਖਸ਼ ਸਿੰਘ ਖਾਲਸਾ ਨੇ, ਕਹਿੰਦਾ ਜੀ ਜੁਝਾਰ ਮੇਰਾ ਜਿਹੜਾ ਹੈ ਇਹ ਬੱਚਾ ਹੈ ਔਰ ਬੱਚੇ ਨੂੰ ਮਾਫ਼ ਕਰੋ। ਮੈਂ ਉਸ ਵਕਤ ਵੀ ਜਦੋਂ ਮੀਡੀਆ ਨੇ ਮੇਰੇ ਨਾਲ ਗੱਲ ਕੀਤੀ ਸੀ, ਮੈਂ ਕਿਹਾ ਸੀ ਕਿ ਸਾਡੇ ਗੁਰੂ ਸਾਹਿਬਾਨ ਦੇ ਜਿਹੜੇ ਬੱਚੇ ਸਨ 7 ਤੇ 9 ਸਾਲ ਦੇ ਸਨ ਔਰ ਉਹਨਾਂ ਨੂੰ ਜਿਨ੍ਹਾਂ ਹਾਲਾਤਾਂ ਦੇ ਵਿੱਚ ਗ੍ਰਿਫਤਾਰ ਕਰਕੇ ਔਰ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸੀ ਤੇ ਉਹਨਾਂ ਦੀ 7 ਤੇ 9 ਸਾਲ ਦੀ ਉਮਰ ਸੀ, ਇਤਿਹਾਸ ਜੋ ਦੱਸਦਾ। ਤੇ ਇੱਕ ਪਾਸੇ ਇਹ ਗ੍ਰਿਸ਼ਤੀ ਏ, ਇਹਦੇ ਜੁਝਾਰ ਦੇ ਗਾਂ ਬੱਚੇ ਨੇ, 2 ਬੇਟੇ, ਇੱਕ ਬੇਟਾ ਇੱਕ ਬੇਟੀ ਏ, ਤੇ ਫਿਰ ਉਹ ਕਿਵੇਂ ਬੱਚਾ ਹੋ ਸਕਦਾ? ਜੀ ਬਿਲਕੁਲ। ਸੋ ਸਾਨੂੰ ਆਪਾਂ ਜਦੋਂ ਗੁਰੂ ਦੀ ਗੱਲ ਕਰਦੇ ਆਂ, ਗੁਰੂ ਦੇ ਸਿੱਖ ਹੋਣ ਦੀ ਗੱਲ ਕਰਦੇ ਆਂ, ਤੇ ਇਹ ਜਿਹੜਾ ਭੰਬਲ ਭੂਸਾ ਸਾਨੂੰ ਨਹੀਂ ਸੀ ਇਹਦੇ ਵਿੱਚ ਪੈਣਾ ਚਾਹੀਦਾ। ਔਰ ਮੈਂ ਅਖੀਰ ਦੇ ਵਿੱਚ ਜਿਸ ਦਿਨ, ਜਿਵੇਂ ਹੁਣ ਤੁਸੀਂ ਅੱਜ ਮੈਨੂੰ ਪੁੱਛ ਰਹੇ ਹੋ, ਮੈਨੂੰ ਕਿਹਾ ਕਿ ਹੁਣ ਤੁਸੀਂ ਇਹ ਦੱਸੋ ਕਿ ਜਦੋਂ ਜੂਸ ਪੀ ਗਿਆ ਹੈ ਤੇ ਇਹ ਜਿਹੜਾ ਜੂਸ ਉਹਨਾਂ ਨੂੰ ਪਿਲਾ ਦਿੱਤਾ ਗਿਆ ਹੈ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ? ਮੈਂ ਮਹਿਸੂਸ ਕਰਦਾ ਕਿ ਜੂਸ ਨਹੀਂ, ਉਹਨਾਂ ਨੂੰ ਜ਼ਹਿਰ ਪਿਲਾ ਦਿੱਤਾ ਔਰ ਇਹ ਜ਼ਹਿਰ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਨਜ਼ਰ ਵੀ ਆਵੇਗਾ, ਕਿਉਂਕਿ ਸਿੱਖ ਕੌਮ ਜਿਹੜੀ ਹੈ ਬਹੁਤ ਸਤਿਕਾਰ ਦਿੰਦੀ ਹੈ ਜਿਹੜਾ ਕੌਮ ਦੇ ਵਾਸਤੇ ਸੇਵਾ ਕਰਦਾ। ਤੇ ਜਦੋਂ ਕੋਈ ਬੰਦਾ ਗਦਾਰੀ ਕਰਦਾ ਜਾਂ ਢਿੱਲੀ ਗੱਲ ਕਰਦਾ ਜਾਂ ਕੌਮ ਦੀਆਂ ਇਸ਼ਾਵਾਂ ਦੇ ਉਲਟ ਕੰਮ ਕਰਦਾ ਤਾਂ ਫਿਰ ਉਸ ਤੋਂ ਬਾਅਦ ਉਹੀ ਕੌਮ ਜਿਹੜੀ ਏ ਉਹਨੂੰ ਨਮੋਸ਼ੀ ਚੱਲਣ ਲਈ ਮਜਬੂਰ ਕਰ ਦਿੰਦੀ ਹੈ ਔਰ ਉਸ ਨਮੋਸ਼ੀ ਦੇ ਵਿੱਚ ਡੁੱਬਿਆ ਮਨੁੱਖ ਦੁਨੀ ਚੰਦ ਵਾਲਾ ਕੰਮ ਕਰਦਾ ਫਿਰ। ਤੇ ਵੀਰ ਜੀ, ਜਿਸ ਤਰ੍ਹਾਂ ਅਸੀਂ ਸਾਰੇ ਕੁਐਸਚਨਸ ਪੁੱਛਦੇ ਹਾਂ, ਸਾਰੇ ਕੁਐਸਚਨ ਸਾਨੂੰ ਪੁੱਛੇ ਜਾਂਦੇ ਫੇਸਬੁੱਕ ਦੇ ਉੱਪਰ, ਅਸੀਂ ਉਹੀ ਦੁਹਰਾ ਰਹੇ ਹਾਂ। ਪਰ ਜਿਸ ਤਰ੍ਹਾਂ ਅਸੀਂ ਨਾ ਭਾਈ ਗੁਰਬਖਸ਼ ਸਿੰਘ ਜੀ ਦੇ ਹਾਂ ਪੱਖੀਆਂ ਜਾਂ ਨਾ ਪੱਖੀਆਂ, ਇਸ ਤੇ ਜਿਹੜਾ ਉਹਨਾਂ ਨੇ ਕਾਜ਼ ਸ਼ੁਰੂ ਕੀਤਾ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਲਈ, ਉਸ ਵੇਲੇ ਵੀ ਅਸੀਂ ਲਾਸਟ 'ਚ ਵੀ ਉਹਨਾਂ ਦੇ ਨਾਲ ਖੜੇ ਸੀਗੇ, ਇਸ ਚੀਜ਼ ਲਈ ਅੱਜ ਵੀ ਖੜੇ ਹਾਂ। ਤਾਂ ਦੈਟਸ ਦੀ ਰੀਜ਼ਨ ਲਾਈਕ ਵੀ ਆਰ ਬਿਹਾਈਂਡ ਹਿਮ, ਵੀ ਡਿਡ ਸਪੋਰਟ ਹਿਮ ਅ ਲਿਟਲ ਬਿਟ ਬਿਕਾਜ਼ ਆਫ ਦ ਕਾਜ਼। ਐਂਡ ਪਰ ਜਿਸ ਤਰ੍ਹਾਂ ਵੀਰ ਜੀ ਪਿਛਲੇ ਦਿਨੀ ਜਦੋਂ ਜਥੇਦਾਰ ਅਕਾਲ ਤਖਤ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਨੂੰ ਮਿਲਣ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣੀ ਭੁੱਖ ਹੜਤਾਲ ਤੋੜ ਦਿਓ। ਤਾਂ ਭਾਈ ਗੁਰਬਖਸ਼ ਸਿੰਘ ਜੀ ਨੇ ਕਿਹਾ ਸੀਗਾ ਕਿ ਸਾਡੀ ਸਰਕਾਰ ਜਿਹੜੀ ਹੈ ਸਾਡੀ ਆਵਾਜ਼ ਨਹੀਂ ਸੁਣਦੀ, ਤੁਸੀਂ ਸਗੋਂ ਭੁੱਖ ਹੜਤਾਲ ਤੇ ਮੇਰੇ ਨਾਲ ਬੈਠੋ। ਇੰਨਾ ਸਖਤ ਸਟੈਂਡ ਲੈਣ ਦੇ ਬਾਵਜੂਦ ਉਹਨਾਂ ਨੇ ਦਿੱਲੀ ਕਮੇਟੀ ਦੇ ਅੱਗੇ ਗੋਡੇ ਕਿਉਂ ਟੇਕ ਦਿੱਤੇ? ਕਿਉਂਕਿ ਕਾਫੀ ਲੋਕਾਂ ਦਾ ਇਹ ਵੀ ਕਹਿਣਾ, ਜਿਹੜੇ ਉਹਨੂੰ ਸਪੋਰਟ ਕਰਦੇ ਸੀ ਉਸ ਵੇਲੇ, ਕਿ ਹੁਣ ਇਹਨਾਂ ਨੇ ਪੈਸੇ ਲਾ ਕੇ ਭਾਈ ਗੁਰਬਖਸ਼ ਸਿੰਘ ਜੀ ਨੇ ਆਪਣੀ ਭੁੱਖ ਹੜਤਾਲ ਤੋੜੀ ਹੈ। ਤੁਹਾਨੂੰ ਕੀ ਲੱਗਦਾ ਇਸ ਵਿੱਚ ਕਿੰਨੀ ਕੁ ਅਸਲੀਅਤ ਹੈ? ਨਹੀਂ, ਮੈਨੂੰ ਇਹ ਨਹੀਂ ਲੱਗਦਾ ਕਿ ਉਹਨਾਂ ਨੇ ਪੈਸੇ ਲੈ ਕੇ, ਪੈਸੇ ਤਾਂ ਕੌਮ ਨੇ ਉਹਨਾਂ ਨੂੰ ਬੜੇ ਦੇ ਦਿੱਤੇ। ਜਿਹੜਾ ਵੀ ਮੇਰੇ ਸਾਹਮਣੇ ਅਨੇਕਾਂ ਐਸੇ ਲੋਕ, ਭੈਣਾਂ, ਮਾਤਾਵਾਂ, ਬੀਬੀਆਂ ਔਰ ਈਵਨ ਛੋਟੇ ਬੱਚੇ ਜਦੋਂ ਆਉਂਦੇ ਸੀ ਇੰਨਾ ਸਤਿਕਾਰ ਦੇ ਨਾਲ ਉਹਨਾਂ ਨੂੰ, ਜਿਵੇਂ ਮੈਂ ਇਹ ਸਤਿਕਾਰ ਜਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦਾ ਕੌਮ ਦੇ ਵਿੱਚ ਵੇਖਿਆ ਸੀ ਜਾਂ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਕੌਮ ਨੂੰ ਕਰਦਿਆਂ ਦੇਖਿਆ, ਤੇ ਇੰਨਾ ਸਤਿਕਾਰ ਔਰ ਅੱਖਾਂ ਦੇ ਵਿੱਚ ਇੱਕ ਵੱਖਰੀ ਜੀ ਜਿਹੜੀ ਖਿੱਚ ਸੀ ਉਹ ਉਹਨਾਂ ਪ੍ਰਤੀ ਨਜ਼ਰ ਆਉਂਦੀ ਸੀ। ਜਦੋਂ ਵੀ ਕੋਈ ਸਿੱਖ ਜਿਹੜਾ ਖਾਸ ਕਰਕੇ ਜਿਹੜਾ ਵਿਦੇਸ਼ਾਂ ਦੇ ਬਾਹਰੋਂ ਆਉਂਦੇ ਸੀ, ਇੱਥੇ ਮੇਰੇ ਕੋਲ 3-4 ਪਰਿਵਾਰ ਤਾਂ ਮੇਰੇ ਕੋਲ ਆਏ ਜਿਹੜੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਮਾਇਆ ਵੀ ਦੇਣੀ ਹੈ ਔਰ ਤੁਸੀਂ ਸਾਡੇ ਨਾਲ ਚੱਲੋ। ਭਾਈ ਅਮਰੀਕ ਸਿੰਘ ਕੂਨਰ ਆਏ ਜਿਹੜੇ ਅਕਾਲ ਚੈਨਲ ਦੇ ਓਨਰ ਨੇ ਇੰਗਲੈਂਡ ਤੋਂ, ਔਰ ਉਹਨਾਂ ਨੇ ਬਕਾਇਦਾ ਇਹਨਾਂ ਨੂੰ ਮਾਇਆ ਵੀ ਦਿੱਤੀ ਔਰ ਇਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ। ਇਸੇ ਤਰ੍ਹਾਂ ਸਰਦਾਰ ਦਲਜੀਤ ਸਿੰਘ ਨਿਊਜ਼ੀਲੈਂਡ ਤੋਂ ਆਏ, ਉਹਨਾਂ ਨੇ ਕਿਹਾ ਕਿ ਮੇਰੇ ਨਾਲ ਚੱਲੋ। ਤੇ ਮੈਂ ਉਸ ਦਿਨ ਵੀ, ਕਿਉਂਕਿ ਜਿਹੜੀ ਸਿੱਖ ਹਿੰਦੂ ਨੇ ਪਟੀਸ਼ਨ ਦੇ ਉੱਪਰ ਦਸਤਖਤ ਕਰਵਾ ਰਹੇ ਸੀ, ਅਸੀਂ ਫਤਿਹਗੜ੍ਹ ਸਾਹਿਬ ਕੈਂਪ ਲਾਇਆ ਹੋਇਆ ਸੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਿੱਧੇ ਚਲੇ ਜਾਓ। ਕਹਿੰਦੇ ਨਹੀਂ, ਤੁਸੀਂ ਸਾਡੇ ਨਾਲ ਚੱਲੋ। ਲੇਕਿਨ ਅਸੀਂ ਲੇਟ ਹੋ ਗਏ। ਉਹ ਵੀ ਉਹਨਾਂ ਨੂੰ ਬਕਾਇਦਾ
ਉੱਥੇ ਜਾ ਕੇ ਆਏ। ਇਸੇ ਤਰ੍ਹਾਂ ਅਮਰੀਕਾ ਦੇ 2-3 ਪਰਿਵਾਰ ਆਏ ਔਰ ਉਹਨਾਂ ਨੇ ਬਕਾਇਦਾ ਜਾ ਕੇ ਇਹਨਾਂ ਨੂੰ ਮਾਇਆ ਵੀ ਦਿੱਤੀ, ਇਹਨਾਂ ਨੂੰ ਸਾਰਾ। ਸੋ ਮੈਂ ਨਹੀਂ ਸਮਝਦਾ ਕਿ ਦਿੱਲੀ ਕਮੇਟੀ, ਕਿਉਂਕਿ ਉਹ ਤਾਂ ਆਪ ਮੈਂ ਸਾਫ਼ ਸ਼ਬਦਾਂ ਦੇ ਵਿੱਚ ਕਹਾਂ ਕਿ ਗੋਲ ਕਚੋਰ ਜਿਹੜੇ ਲੋਕ ਹੋਣ ਉਹ ਇਹਨੂੰ ਕੀ ਦੇ ਸਕਦੇ ਆ ਜਾਂ ਇਹਨਾਂ ਨੂੰ ਕੀ ਕਰਨਾ ਹੈ। ਇਹ ਪੈਸਿਆਂ ਦਾ ਮਸਲਾ ਨਹੀਂ ਗਾ, ਇਹ ਮੌਤ ਦੇ ਨਾਲ ਅੱਖ 'ਚ ਅੱਖ ਨਹੀਂ ਮਿਲਾ ਸਕੇ ਔਰ ਮੌਤ ਨੂੰ ਵੇਖ ਕੇ ਡਰੇ ਨੇ, ਪਹਿਲਾਂ ਵੀ ਡਰੇ ਸੀ, ਹੁਣ ਵੀ ਡਰੇ ਨੇ ਔਰ ਇਸੇ ਮੌਤ ਨੇ ਇਹਨਾਂ ਨੂੰ ਇੱਕ ਦਿਨ ਕਲਾਵੇ 'ਚ ਲੈਣਾ। ਇਹ ਇਹਨਾਂ ਦੇ ਨਾਲ ਉਹ ਗੱਲ ਹੋਈ ਹੈ ਜਿਹੜਾ ਪੰਜਾਬੀ ਦੇ ਵਿੱਚ ਅਸੀਂ, ਔਰ ਤੁਸੀਂ ਸ਼ਾਇਦ ਤੁਸੀਂ ਇੱਥੋਂ ਦੇ ਬੌਰਨ ਹੋਵੋਗੇ, ਅਸੀਂ ਇੱਥੇ ਪੰਜਾਬੀ ਦੀ ਜਿਹੜੀਆਂ 7ਵੀਂ 8ਵੀਂ ਕਲਾਸਾਂ ਦੇ ਵਿੱਚ ਜਦੋਂ ਪੜ੍ਹੀ ਦਾ ਨਾ, ਉਦੋਂ ਇੱਕ ਆਜੜੀ ਤੇ ਸ਼ੇਰ ਵਾਲੀ ਗੱਲ ਸੀ। ਉਹ ਰੋਜ਼ ਕਹਿੰਦਾ ਸੀ, ਆਜੜੀ ਕਹਿੰਦਾ ਹੁੰਦਾ ਸੀ ਸ਼ੇਰ ਆ ਗਿਆ, ਸ਼ੇਰ ਆ ਗਿਆ। ਜਿਸ ਦਿਨ ਸ਼ੇਰ ਆਇਆ ਉਸ ਦਿਨ ਲੋਕ ਨਹੀਂ ਆਏ, ਜਦੋਂ ਸ਼ੇਰ ਨਹੀਂ ਸੀ ਆਉਂਦਾ ਉਦੋਂ ਲੋਕ ਆਉਂਦੇ ਸੀ ਤੇ ਉਹ ਅੱਗੋਂ ਹੱਸ ਕੇ ਵਿਖਾ ਦਿੰਦਾ ਸੀ। ਤੇ ਜਦੋਂ ਸ਼ੇਰ ਆਇਆ ਉਹਨੇ ਉਹਨੂੰ ਪਾੜ ਕੇ ਖਾ ਲਿਆ, ਲੇਕਿਨ ਕੋਈ ਵੀ ਉਹਦੇ ਕੋਲ ਨਹੀਂ ਪਹੁੰਚਿਆ ਤੇ ਉਹਦਾ ਅੰਤ ਹੋ ਗਿਆ। ਸੋ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਜਿੱਥੇ ਆਪਣਾ ਅੰਤ ਕੀਤਾ ਔਰ ਜ਼ਮੀਰ ਦੀ ਜਿਹੜੀ ਮੌਤ ਉਹਨਾਂ ਨੇ ਆਪਣੀ, ਉਹਨਾਂ ਨੇ ਪਹਿਲਾਂ ਹੀ ਉਹ ਮਰ ਗਏ ਨੇ ਔਰ ਜਿਹੜੀ ਹੁਣ ਸਰੀਰਕ ਮੌਤ ਜਿਹੜੀ ਹੈ ਨਾ ਉਹ ਕਿਸੇ ਵਕਤ ਵੀ ਆ ਜਾਏ ਉਹਦਾ ਕੋਈ ਫਾਇਦਾ ਨਹੀਂ ਹੋਣਾ ਗਾ। जी बिल्कुल वीर जी, मैं लाइक वीडियो की कहानी सुनाई है शेर आया दी, इसी तरह जिस तरह पूरी यंग जनरेशन जी सिख कौम की इन्होंने नाल जुड़ी हुई सी, पिछले साल भी जुड़ी, इस साल भी जुड़ी, हुण अगले साल अगर कोई होर सच्चा बंदा भी आके बैठ जाता धरने ते जां आके भुख हड़ताल करता, कोई चंगा बंदा भी करता, वी वोंट बी एबल टू ट्रस्ट हिम अगेन बिकॉज 2 वारी धोखा दिता गया है सिख कौम नूं। सो दैट्स द रीजन ये यंग जनरेशन दे विच निराशा जी पैदा हुई है ना, इट्स गोना बी रियली हार्ड टू टेक दैट आउट। पर जिस तरह वीर जी तुहानूं क्वेश्चन ਭੈਣ ਮੇਰੀਏ, ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜਾ ਇਸ ਵਕਤ ਜਿਹੜੀ ਜ਼ੁਬਾਨ ਦੇ ਨਾਲ ਇੰਨੇ ਡਿਕਸ਼ਨਰੀ ਚੋਂ ਕੱਢ ਕੇ ਚੰਗੇ ਸ਼ਬਦ ਜਿਹੜੇ ਆ ਭਾਈ ਗੁਰਬਖਸ਼ ਸਿੰਘ ਜੀ ਖਾਲਸਾ ਵਾਸਤੇ ਅਸੀਂ ਵਰਤਦੇ ਰਹੇ ਹਾਂ ਔਰ ਉਹਨਾਂ ਨੂੰ ਕੌਮ ਦੇ ਹੀਰੋ ਔਰ ਕੌਮ ਦੀ ਆਣ ਮਾਣ ਤੇ ਸ਼ਾਨ ਦਾ ਪ੍ਰਤੀਕ ਦੱਸਦੇ ਰਹੇ ਹਾਂ ਔਰ ਅੱਜ ਉਸੇ ਜ਼ੁਬਾਨ ਦੇ ਨਾਲੋਂ ਜਿਹੜੇ ਸਾਡੇ ਮੂੰਹ ਚੋਂ ਸ਼ਬਦ ਨਿਕਲ ਰਹੇ ਆ ਉਹ ਸਾਨੂੰ ਆਪ ਸ਼ਰਮਸਾਰ ਕਰਨ ਵਾਲੇ ਨੇ। ਪਰ ਕਰੀਏ ਕੀ, ਜਦੋਂ ਇੱਕ ਬੰਦੇ ਨੇ ਏਡੀ ਵੱਡੀ ਗਲਤੀ ਔਰ ਉਹਨਾਂ ਨੇ ਇੰਨੀ ਵੱਡੀ ਗਲਤੀ ਕਰਕੇ, ਉਹ ਵੀ ਇੱਕ ਅੰਮ੍ਰਿਤਧਾਰੀ ਸਿੰਘ, ਔਰ ਜਿਹੜਾ ਸਾਨੂੰ ਇਹ ਉਪਦੇਸ਼ ਦਿੰਦਾ ਹੋਵੇ ਕਿ ਭਾਈ ਗੁਰਬਾਣੀ ਪੜ੍ਹੋ, ਸਿਮਰਨ ਕਰੋ, ਨਿਤਨੇਮ ਦੇ ਵਿੱਚ ਹਰ ਵਕਤ ਜੁੜੇ ਰਹੋ ਔਰ ਕੌਮ ਦੀ ਚੜ੍ਹਦੀ ਕਲਾ ਲਈ ਆਪਣਾ ਪਲ ਗੁਜ਼ਾਰੋ। ਜਿਹੜਾ ਬੰਦਾ ਇਹ ਸਿੱਖਿਆ ਦਿੰਦਾ ਹੋਵੇ ਔਰ ਉਹ ਇੱਕ ਟੁੱਟੇ ਜਿਹੇ ਬੰਦੇ ਜਿਨ੍ਹਾਂ ਦਾ ਕੋਈ ਵਜੂਦ ਨਹੀਂ ਸਮਾਜ ਦੇ ਵਿੱਚ, ਮੈਨੂੰ ਨਹੀਂ ਪਤਾ ਕਿੱਥੋਂ ਆਏ, ਕੌਣ ਆਏ, ਔਰ 5 ਪਿਆਰਿਆਂ ਦੀ ਪਰੰਪਰਾਵਾਂ ਨੂੰ ਪਾਸੇ ਰੱਖ ਕੇ 4 ਬੰਦਿਆਂ ਨੂੰ ਉਹਨਾਂ ਦੀ ਹਾਜ਼ਰੀ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਇਹਨੇ ਜ਼ਹਿਰ ਦਾ ਪਿਆਲਾ ਪੀਤਾ ਹੈ ਔਰ ਉਹ ਆਪਣੇ ਆਪ ਵਿੱਚ ਇਸ ਤੋਂ ਵੱਡੀ ਇਹੋ ਜਿਹਾ ਕੰਮ ਤਾਂ ਬੁਜ਼ਦਲ ਤੋਂ ਬੁਜ਼ਦਲ ਬੰਦਾ ਨਹੀਂ ਕਰਦਾ ਜੋ ਇਹ ਕਰ ਗਏ ਆ। ਹਾਂਜੀ ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਸ ਤਰ੍ਹਾਂ ਕੱਲ ਅਸੀਂ ਦ ਰੀਜ਼ਨ ਵਾਈ ਅਸੀਂ ਤੁਹਾਨੂੰ ਕੁਐਸਚਨ ਕੀਤਾ ਸੀ ਪਹਿਲਾਂ ਕਿ ਇਹਨਾਂ ਨੇ ਪੈਸੇ ਲਿੱਤੇ ਕਿ ਨਹੀਂ ਲਿੱਤੇ, ਬਿਕੋਜ਼ ਇਹ ਕੁਐਸਚਨ ਸਾਨੂੰ ਐਜ਼ ਯੂ ਨੋ ਫੇਸਬੁੱਕ ਤੇ ਬੱਚੇ ਪਾਉਂਦੇ ਨੇ ਤਾਂ ਤੁਹਾਨੂੰ ਅਸੀਂ ਇਸ ਲਈ ਪੁੱਛਿਆ। ਤਾਂ ਜਿਸ ਤਰ੍ਹਾਂ ਕੱਲ ਅਸੀਂ ਸਰਨਾ ਜੀ ਨੇ, ਮੈਂ ਇਹਦੇ ਬਾਰੇ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਕੱਲ ਇਹਨਾਂ ਦੇ ਪ੍ਰੈਸ ਸੈਕਟਰੀ ਦਾ ਫੋਨ ਆਇਆ ਸੀ, ਗੁਰਿੰਦਰ ਸਿੰਘ ਗੁਰੀ ਦਾ। ਉਹ ਮੈਨੂੰ ਕਹਿੰਦੇ ਸੀ ਕਿ ਮੇਰੇ ਕੋਲ ਪੂਰੀ ਲਿਸਟ ਹੈ ਜਿਹੜੀ ਹਜ਼ਾਰਾਂ ਦੀ ਨਹੀਂ ਲੱਖਾਂ ਰੁਪਇਆਂ ਦੀ ਹੈ ਔਰ ਉਹ ਲਿਸਟ ਮੇਰੇ ਕੋਲ ਹੈ, ਜਿੱਥੋਂ ਜਿੰਨੇ ਭੈਣ ਨੇ, ਵੀਰ ਨੇ, ਬਜ਼ੁਰਗ ਨੇ ਭਾਈ ਗੁਰਬਖਸ਼ ਸਿੰਘ ਖਾਲਸੇ ਨੂੰ ਪੈਸਾ ਦਿੱਤਾ, ਉਹਦੀ ਪੂਰੀ ਜਾਣਕਾਰੀ ਤੇ ਬੈਂਕ ਅਕਾਊਂਟ ਜਿਹਦੇ ਵਿੱਚ ਪੈਸਾ ਜਾਂਦਾ ਰਿਹਾ ਉਹ ਸਾਰੀ ਕਹਿੰਦਾ ਡਿਟੇਲ ਮੇਰੇ ਕੋਲ ਹੈ। ਤੇ ਮੈਨੂੰ ਕਹਿੰਦਾ ਸੀ ਮੈਂ ਤੁਹਾਡੀ ਹਾਜ਼ਰੀ ਦੇ ਵਿੱਚ ਉਹ ਦੱਸਣਾ ਚਾਹੁੰਦਾ। ਉਹ ਜਦੋਂ ਵੀ ਮੇਰੇ ਕੋਲ ਉਹ ਲਿਸਟ ਦੀ ਲੈ ਕੇ ਆਉਂਦੇ ਨੇ ਜਾਂ ਤੁਸੀਂ ਉਹਨਾਂ ਨਾਲ ਡਾਇਰੈਕਟ ਸੰਪਰਕ ਕਰਕੇ ਕੌਮ ਦਾ ਜਿਹੜਾ ਪੈਸਾ, ਕਿਉਂਕਿ ਕਿਰਤ ਕਮਾਈ ਦਾ ਪੈਸਾ ਜਿਹੜੇ ਠੰਡ ਦੇ ਮਾਹੌਲ ਦੇ ਵਿੱਚ ਅਮਰੀਕਾ, ਕੈਨੇਡਾ ਔਰ ਵੱਖ ਦੇਸ਼ਾਂ ਦੇ ਵਿੱਚ, ਇਟਲੀ ਔਰ ਈਵਨ ਸਾਊਦੀ ਅਰਬ ਦੇ ਵਿੱਚ ਜਿੱਥੇ ਇੰਨੀ ਗਰਮੀ ਹੈ, ਦੁਬਈ ਦੇ ਵਿੱਚ ਔਰ ਆਬੂ ਧਾਬੀ ਦੇ ਵਿੱਚ ਔਰ ਮਨੀਲਾ ਦੇ ਵਿੱਚ, ਇਸ ਤਰ੍ਹਾਂ ਦੇ ਦੇਸ਼ਾਂ ਦੇ ਵਿੱਚ, ਇੰਡੋਨੇਸ਼ੀਆ, ਪਾਕਿਸਤਾਨ, ਬੰਗਲਾਦੇਸ਼, ਜਿੱਥੇ ਵੀ ਕੋਈ ਸਿੱਖ ਵਸਦਾ ਹੈ ਉੱਥੋਂ ਉਹਨਾਂ ਨੇ ਆਪਣਾ ਤਿਲ ਫੁੱਲ ਜਿਹੜਾ ਉਹ ਇਸ ਸੰਘਰਸ਼ ਦੇ ਵਿੱਚ ਪਾਇਆ। ਤੇ ਉਹ ਕਹਿ ਰਹੇ ਸੀ ਕਿ ਮੈਂ ਉਹ ਪੂਰੀ ਲਿਸਟ ਮੀਡੀਆ ਦੇ ਵਿੱਚ ਰਿਲੀਜ਼ ਕਰ ਦੇਣੀ ਹੈ ਤੇ ਤੁਸੀਂ ਪਲੀਜ਼ ਉਹਨਾਂ ਦੇ ਨਾਲ ਸੰਪਰਕ ਕਰਕੇ ਜ਼ਰੂਰ ਕਰੋ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਜੇ ਹੋ ਸਕਦਾ ਕਿ ਉਹਨਾਂ ਦੇ ਪੈਸਿਆਂ ਦਾ ਕੀ ਮਸਲਾ ਹੋਵੇ, ਲੇਕਿਨ ਇਹ ਆਪਣੇ ਆਪ ਹੀ ਭੱਜੇ ਨੇ ਔਰ ਤੁਸੀਂ ਦੇਖੋ ਭੱਜਣ ਦਾ ਢੰਗ ਕਿੰਨਾ ਕਮਲਾ ਸੀ ਕਿ ਉਹ ਇੱਕ 4 ਬੰਦਿਆਂ ਦੇ ਕੋਲੋਂ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਮ ਮੈਂਬਰ ਨੇ ਉਹਨਾਂ ਦੇ ਕੋਲੋਂ ਹੀ ਉਹਨਾਂ ਨੇ ਜੂਸ ਪੀ ਕੇ ਆਪਦੇ ਮੁੰਡੇ ਹੱਥੋਂ ਪੀ ਕੇ
ਉੱਥੋਂ ਭੱਜ ਗਏ ਤੇ ਉਹ ਭੱਜੇ ਵੀ ਕਿਤੇ ਆ। ਅਸੀਂ ਉਹਨਾਂ ਦੀ ਇਹ ਗੱਲ ਕਹਿੰਦੇ ਰਹੇ ਕਿ ਬੜੀ ਕ੍ਰਿਟੀਕਲ ਸਟੇਜ ਹੈ ਔਰ ਅਸੀਂ ਜੇ 1-2 ਦਿਨ ਤੱਕ ਇਹ ਕਾਰਵਾਈ ਨਾ ਹੁੰਦੀ ਤੇ ਅਸੀਂ ਹਰਿਆਣਾ ਦੇ ਉਸ ਹਸਪੀਟਲ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਲੀਕ ਰਿਹਾ ਸੀ ਔਰ ਸੰਗਤਾਂ ਨੂੰ ਅਪੀਲ ਕਰਨੀ ਸੀ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਸ਼ਾਮਲ ਹੋਵੋ ਔਰ ਉੱਥੋਂ ਸਿੱਧੇ ਗਏ ਕਿਤੇ ਨੇ ਆਪਦੇ ਘਰ। ਇਹਦਾ ਮਤਲਬ ਇਹ ਕਿ ਆਪਣੇ ਆਪ ਵਿੱਚ ਕਿੱਡਾ ਵੱਡਾ ਡਰਾਮਾ ਸੀ ਕਿ ਜਿਹੜਾ ਬੰਦਾ ਅਸੀਂ ਜਿਹਦੇ ਬਾਰੇ ਕਹਿੰਦੇ ਰਹੇ ਕਿ ਉਹਨਾਂ ਦੀ ਹਾਲਾਤ ਬੜੇ ਖਰਾਬ ਨੇ, ਉਹ ਕਿਸੇ ਵੇਲੇ ਵੀ ਉਹਨਾਂ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਸਕਦੀ ਹੈ, ਹਸਪੀਟਲ ਦੇ ਵਿੱਚ ਹੋ ਸਕਦੀ ਹੈ, ਤੇ ਉਹ ਬੰਦਾ ਸਿੱਧਾ ਆਪਣੇ ਠਸਕਾਲੀ ਘਰ ਦੇ ਵਿੱਚ ਗਿਆ ਹਰਿਆਣੇ ਦੇ ਵਿੱਚ ਕੁਰਕਸ਼ੇਤਰ ਨੇੜੇ ਜੀ ਔਰ ਪੁਲਿਸ ਦੀ ਸਿਕਿਉਰਿਟੀ ਦੇ ਵਿੱਚ। ਮਤਲਬ ਇਹ ਕਿ ਕੌਮ ਤੋਂ ਉਹਨੂੰ ਉਸ ਦਿਨ ਤੋਂ ਖਤਰਾ ਹੋਣ ਲੱਗ ਪਿਆ ਜਦੋਂ ਉਹਨੂੰ ਇਹ ਮਹਿਸੂਸ ਹੋ ਗਿਆ ਕਿ ਹੁਣ ਮੈਂ ਜੋ ਗਲਤੀ ਕੀਤੀ ਹੈ, ਜਿਸ ਬੰਦੇ ਨੇ ਗਲਤੀ ਨਾ ਕੀਤੀ ਹੋਵੇ ਉਹਨੂੰ ਕੀ ਲੋੜ ਸੀ ਕਿ ਸਰਕਾਰੀ ਸੁਰੱਖਿਆ ਮੰਗ ਰਿਹਾ। ਜਿਸ ਦਿਨ ਇਹਨੇ ਦਰਬਾਰ ਸਾਹਿਬ ਜਾਣਾ ਸੀ ਉਸ ਦਿਨ ਵੀ ਕਹਿ ਰਿਹਾ ਸੀ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਕਿ ਮੇਰੇ ਬੇਟੇ ਦੇ ਨਾਲ 2 ਗੱਡੀਆਂ ਪੁਲਿਸ ਦੀਆਂ ਭੇਜੋ। ਜੀ ਤੇ ਵੀਰ ਜੀ ਅਸੀਂ ਪੈਸੇ ਦੀ ਗੱਲ ਇਸ ਲਈ ਕੀਤੀ ਸੀ ਕਿਉਂਕਿ ਜੋ ਕੱਲ ਅਸੀਂ ਇੰਟਰਵਿਊ ਕੀਤੀ ਸੀਗੀ ਦਿੱਲੀ ਤੋਂ ਸਰਨਾ ਸਾਹਿਬ ਜੀ ਦੀ, ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਲਾਸਟ ਈਅਰ ਜੋ ਇਹਨੇ ਭੁੱਖ ਹੜਤਾਲ ਆਪਣੀ ਤੋੜੀ ਸੀਗੀ ਜਿੱਥੇ ਦਾ ਅਕਾਲ ਤਖਤ ਸਾਹਿਬ ਦੇ ਪਿੱਛੇ ਲੱਗ ਕੇ, ਉਸ ਵੇਲੇ ਇਹਨਾਂ ਨੂੰ ਇੱਕ ਕਾਰ ਮਿਲੀ ਸੀਗੀ ਫਾਇਦੇ ਦੇ ਵਿੱਚ ਦਿੱਲੀ ਕਮੇਟੀ ਵੱਲੋਂ। ਉਹ ਜਿਹੜੀ ਕਾਰ ਹੈ ਉਹ ਕਾਰ ਕੈਨੇਡਾ ਦੇ ਸਿੱਖਾਂ ਨੇ ਦਿੱਤੀ ਹੈ ਔਰ ਉਹਨਾਂ ਨੇ ਆਪਣੀ ਮਾਇਆ ਇਕੱਠੀ ਕਰਕੇ ਤਕਰੀਬਨ 14-15 ਲੱਖ ਰੁਪਏ ਦੀ ਇੱਕ ਕਾਰ ਦਿੱਤੀ ਸੀ। ਕਿੰਨੇ ਘੋੜੇ ਦੀ ਮੰਗ ਕੀਤੀ ਸੀ ਕਿ ਮੈਨੂੰ ਚਿੱਟਾ ਘੋੜਾ ਦਿੱਤਾ ਜਾਵੇ ਔਰ ਉਹ ਘੋੜਾ ਵੀ ਆਪਣੇ ਕੈਨੇਡਾ ਤੋਂ ਕੁਝ ਸਿੱਖ ਵੀਰ ਨੇ ਮੇਰੇ ਸੰਪਰਕ ਦੇ ਵਿੱਚ ਹੀ ਨੇ ਉਹ, ਔਰ ਉਹਨਾਂ ਨੇ ਬਕਾਇਦਾ ਇਹਨਾਂ ਨੂੰ ਘੋੜਾ ਖਰੀਦ ਕੇ ਜਿਹੜਾ ਉਹ ਦਿੱਤਾ ਸੀ ਔਰ ਹੋਰ ਵੀ ਜੋ ਇਹਨਾਂ ਨੇ ਮੰਗ ਕੀਤੀ ਕਿ ਸਾਨੂੰ ਫੋਨ ਦਿੱਤੇ ਜਾਣ ਜਾਂ ਸਾਨੂੰ ਜਿਹੜੀ ਚੀਜ਼ ਮੰਗਦੇ ਰਹੇ ਨੇ, ਜਿਵੇਂ ਕੋਈ ਬੱਚਿਆਂ ਦੀ ਡਿਮਾਂਡ ਹੁੰਦੀ ਹੈ ਉਸ ਪੱਧਰ ਦੀ ਵੀ ਡਿਮਾਂਡ ਮੈਂ ਇਹੋ ਤਾਂ ਮਹਿਸੂਸ ਕਰਦਾ ਕਿ ਜਿਹੜੀ ਆਪਣੀ ਸਿੱਖ ਕੌਮ ਹੈ ਉਸ ਦੇ ਵਿੱਚ ਇੰਨਾ ਦਰਦ ਔਰ ਇੰਨੀ ਅਪਣਤ ਔਰ ਇੰਨੀ ਜਿਹੜੀ ਭਾਵਨਾ ਹੈਗੀ ਹੈ ਕਿ ਉਹ ਆਪਣਾ ਸਾਰਾ ਕੁਝ ਇਹਨਾਂ ਦੇ ਅੱਗੇ ਲੈ ਕੇ ਆਉਂਦੇ ਰਹੇ। ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ। ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਸਾਰੇ ਖੜੇ ਹਾਂ, ਉਸ ਦੇ ਨਾਲ ਅੱਜ ਕੱਲ੍ਹ ਜਾਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਵੀ ਕਾਫੀ ਸਾਰੇ ਆਪਣੇ ਸਿੰਘ ਵੀਰਾਂ ਨੂੰ ਜਿਹੜਾ ਏਸ਼ੀਆ ਦੇ ਵਿੱਚ ਕਾਫੀ ਡਿਫਰੈਂਟ ਕੰਟਰੀਜ਼ 'ਚ ਫੜ ਕੇ ਭਾਰਤ ਲੈ ਕੇ ਆਏ ਜਾ ਰਹੇ। ਜਿਸ ਤਰ੍ਹਾਂ ਰੀਸੈਂਟਲੀ ਆਪਾਂ ਸੁਣਿਆ ਸੀ ਕਿ ਥਾਈਲੈਂਡ ਤੋਂ ਭਾਈ ਜਗਤਾਰ ਸਿੰਘ ਤਾਰਾ ਨੂੰ ਇੰਡੀਅਨ ਗਵਰਨਮੈਂਟ ਨੇ ਫੜਿਆ ਉੱਥੇ, ਤੇ ਹੁਣ ਟੁਡੇ ਉਹਨਾਂ ਨੂੰ ਇੰਡੀਆ ਭੇਜ ਦਿੱਤਾ ਗਿਆ ਹੈ। 6 for Justice on ਦਾ ਕੇਸ ਲੜੀ ਜਿਹਦੇ ਨਾਲ ਤੁਸੀਂ ਵੀ ਰਿਲੇਟਡ ਹੋ। ਇਸ ਬਾਰੇ ਤੁਸੀਂ 2-3 ਮਿੰਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਤੋਂ ਇੱਕ ਗੱਲ ਸਾਹਮਣੇ ਜ਼ਰੂਰ ਆਈ ਹੈ ਕਿ ਜੋ ਇੰਡੀਆ ਦੀ ਗਵਰਨਮੈਂਟ ਕਰ ਰਹੀ ਹੈ ਉਹ ਸਾਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਕੁਰਸੀ ਦੇ ਉੱਪਰ ਚਿਹਰੇ ਬਦਲੇ ਨੇ। ਪਹਿਲਾਂ ਡਾਕਟਰ ਮਨਮੋਹਨ ਸਿੰਘ ਪੀ ਚਿਦੰਬਰਮ ਸੀ, ਅੱਜ ਉਹ ਬਦਲ ਕੇ ਨਰਿੰਦਰ ਮੋਦੀ ਆ ਗਏ ਨੇ, ਦੂਜੇ ਪਾਸੇ ਰਾਜਨਾਥ ਸਿੰਘ ਆ ਗਏ ਨੇ ਔਰ ਹੋਰ ਕੁਝ ਨਹੀਂ ਬਦਲਿਆ। ਇੰਡੀਆ ਦਾ ਜਿਹੜਾ ਜ਼ਬਰ ਦਾ ਢੰਗ ਤਰੀਕਾ ਹੈ, ਸਿੱਖਾਂ ਪ੍ਰਤੀ ਡਿਸਕ੍ਰਿਮੀਨੇਸ਼ਨ ਹੈ ਔਰ ਸਿੱਖਾਂ ਪ੍ਰਤੀ ਨਫ਼ਰਤ ਹੈ। ਔਰ ਤੁਸੀਂ ਦੇਖੋ ਜਿਹੜਾ ਗੁਰਮੀਤ ਰਾਮ ਰਹੀਮ ਹੈ ਜਿਹਨੇ ਉਹ ਫਿਲਮ ਬਣਾਈ ਮੈਸੇਂਜਰ ਆਫ ਗੋਡ, ਔਰ ਉਸ ਨੇ ਇੰਨਾ ਕੁ ਸਿੱਖ ਕੌਮ ਨੂੰ ਅੱਜ ਚੜਾ ਰਿਹਾ ਹੈ ਕਿ ਸ਼ਰੇਆਮ ਉਹ ਕਹਿੰਦਾ ਕਿ ਉਸ ਦੀ ਫਿਲਮ ਨੂੰ ਚਲਾਉਣ ਲਈ ਇੰਡੀਆ ਦੇ ਅੰਦਰ ਫਲੈਗ ਮਾਰਚ ਜਿਹੜਾ ਕੌਣ ਕਰ ਰਹੀ ਹੈ? ਆਰਮੀ। ਜਿਹੜੀ ਇੰਡੀਅਨ ਆਰਮੀ ਹੈ ਉਹਨੂੰ ਲਗਾ ਦਿੱਤਾ ਗਿਆ ਔਰ ਪੈਰਾਮਿਲਟਰੀ ਫੋਰਸ ਲਗਾ ਦਿੱਤੀ ਗਈ ਔਰ ਪੁਲਿਸ ਲਗਾ ਦਿੱਤੀ ਗਈ। ਇਸ ਤੋਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਕਰਨੀ ਇਹਨਾਂ ਵਾਸਤੇ ਤਾਂ ਬਹੁਤ ਦੂਰ ਦੀ ਗੱਲ ਹੈ। ਲੇਕਿਨ ਜਿਸ ਬਾਰੇ ਮੈਂ ਉਦੋਂ ਵੀ ਗੁਰਬਖਸ਼ ਸਿੰਘ ਖਾਲਸਾ ਨੂੰ ਟੋਕਿਆ ਸੀ ਜਦੋਂ ਇਹ ਕਹਿੰਦਾ ਸੀ ਕਿ ਨਰਿੰਦਰ ਮੋਦੀ ਇੱਕ ਬਹੁਤ ਵਧੀਆ ਬੰਦਾ ਹੈ ਔਰ ਰਾਜਨਾਥ ਸਿੰਘ ਜਿਹੜਾ ਹੈ ਉਹ ਸਾਡੇ ਸਿੱਖਾਂ ਨੂੰ ਰਿਹਾ ਕਰੇਗਾ। ਮੈਂ ਉਦੋਂ ਵੀ ਕਿਹਾ ਸੀ ਕਿ ਭਾਈ ਖਾਲਸਾ ਤੋਂ ਗਲਤਫਹਿਮੀ ਦੇ ਵਿੱਚ ਇਹ ਲੋਕ ਜਿਹੜੇ ਆ ਇਹਨਾਂ ਦੇ ਚਿਹਰੇ ਮੋਹਰੇ ਬਦਲੇ ਨੇ, ਹੋਰ ਕੁਝ ਨਹੀਂ ਬਦਲਿਆ। ਇਹਨਾਂ ਦੀ ਸੋਚ ਉਹੋ ਹੀ ਹੈ ਜਿਹੜੀ ਸੋਚ ਕਿਸੇ ਟਾਈਮ ਇੰਦਰਾ ਗਾਂਧੀ ਦੀ ਸੋਚ ਸੀ, ਕਿਸੇ ਟਾਈਮ ਇਸ ਤੋਂ ਪਹਿਲਾਂ ਬੇਅੰਤ ਸਿੰਘ ਦੀ ਸੋਚ ਸੀ, ਉਹ ਸੋਚ ਲੈ ਕੇ ਇਹ ਅੱਗੇ ਜਾ ਰਹੇ ਨੇ। ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਭਾਈ ਗੁਰਬਖਸ਼ ਸਿੰਘ ਖਾਲਸਾ ਜੀ ਭੁੱਖ ਹੜਤਾਲ ਦੇ ਉੱਪਰ ਪੂਰਾ ਵੇਰਵਾ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ। ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣ ਦਾ ਟਾਈਮ ਹੋ ਰਿਹਾ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ 84 TV ਚੈਨਲ ਜਿਹੜਾ ਲਗਾਤਾਰ ਸਿੱਖ ਕੌਮ ਦੀ ਆਵਾਜ਼ ਬਣ ਕੇ
ਪੰਥ ਦੀ ਸੇਵਾ ਦੇ ਵਿੱਚ ਹਾਜ਼ਰ ਏ। ਜੀ। ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਵੀ ਇਜਾਜ਼ਤ ਲੈਂਦੇ ਹਾਂ। ਮੰਡੇ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।